अस्सलाम वालेकुम। की हाल है जी वीरियां दा? वीर जी साडी जिहड़ी ये बैठक है ना, ਇਹਦੇ जिन्ने भी वीर भरा ना सारे दे सारे ਜ਼ਿਮੀਂਦਾਰ ਆ। इस वास्ते असी अज अपनी जिहड़ी बैठक है ਇਹਦਾ मौजू भी ਜ਼ਿਮੀਂਦਾਰਾਂ ही रखिया ताकि ਜਿਹੜੇ ਸਾਡੇ ਵੀਰ ਭਰਾ किसान वीर ਸਾਡੀ ਇਸ ਵੀਡੀਓ ਨੂੰ ਦੇਖਦੇ ਆ ਨਾ, ਉਹਨਾਂ ਦੀ ਰਹਿਨਮਾਈ ਹੋ ਸਕੇ ਔਰ ਜਿਹੜਾ ਆ ਉਹਨਾਂ ਤੱਕ ਸਹੀ ਜਿਹੜੀ ਸੂਰਤ ਹਾਲ ਆ ਉਹਨਾਂ ਤੱਕ ਪਹੁੰਚ ਸਕੇ। ਤੇ ਸਾਡੀ ਅੱਜ ਦੀ ਬੈਠਕ ਦੇ ਜਿੰਨੇ ਵੀ ਦੋਸਤ ਭਰਾ ਆ ਉਹਨਾਂ ਦਾ ਮੈਂ ਤੁਹਾਡੇ ਨਾਲ ਤਾਰਫ ਵੀ ਕਰਾਨਾ। जनाब राणा इकराम हक साहब, शमशाद इकबाल नंबरदार साहब और राणा जुल्फकार साहब, ये सारे जिमींदार और सारे जिमींदार भरावां ने सब्जियां कड्डियां होईयां। साडा अज दा जिहड़ा मौजू है ना वो भी सब्जी है। जनाब राणा इकराम हक साहब, तुसीं की काश्त कीता है अजकल? ਅਸੀਂ ਜੀ करेला ते तोरी काश्त कीती वीरा साहब। अच्छा, ਤੇ ਜਿਹੜੀ ਅੱਜ ਦੀ ਸੂਰਤ ਹਾਲ ਆ ਜਿਹੜੀ ਮੌਜੂਦਾ, ਹਾਂਜੀ। ਯਾਨੀ ਕਿ ਜਿਹੜੀ ਤੁਹਾਡੀ ਅੱਜ ਕੱਲ੍ਹ ਕੋਈ ਤੜਾਈ ਹੋਈ ਹਾਂਜੀ ਹਾਂਜੀ ਹੋਈ ਹੈ ਜੀ। ਤੇ ਉਹਦਾ ਕੀ ਰੇਟ ਰਿਹਾ ਆ, ਕੀ ਹਿਸਾਬ ਕਿਤਾਬ? ਅਸੀਂ ਜੀ करेला ਤੋੜਿਆ ਜੀ ਕੱਲ 100 ਰੁਪਏ ਦਾ ਛਾਪਰ ਗਿਆ ਜੀ ਰਾਣਾ ਸਾਹਿਬ। 100 ਰੁਪਏ ਦਾ? 100 ਰੁਪਏ ਦਾ ਛਾਪਰ। ਤੇ ਤੋਰੀ ਅੱਛਾ। ਤੋੜੀ ਹੈ ਜੀ। ਹਾਂ, ਤੇ ਤੋਰੀ ਸਾਡੀ 200 ਰੁਪਏ ਦਾ ਛਾਪਰ ਗਿਆ ਜੀ। 200 ਰੁਪਏ ਦਾ ਜੀ। ਛਾਪਰ। ਅੱਛਾ, ਇਹ 5 ਕਿਲੋ ਵਜ਼ਨ ਹੈ ਜੀ ਛਾਪਰ। ਅੱਛਾ, ਉਹ ਤਾਂ 5 ਕਿਲੋ 5 ਕਿਲੋ ਵਜ਼ਨ ਹੈ ਜੀ। ਤੇ ਇਹ 5 ਕਿਲੋ ਦਾ ਜਿਹੜਾ 100 ਰੁਪਏ ਦਾ ਜਾਂ 200 ਰੁਪਏ ਦਾ, ਇਹ ਤੁਹਾਡਾ ਜਿਹੜਾ ਤੋਰੀ ਤੋੜੀ ਆ ਤੁਸੀਂ, ਹਾਂਜੀ। ਉਹ ਕਿੰਨੇ ਤੁਹਾਡਾ ਉਹ? ਅਸੀਂ 1 ਕਿੱਲਾ ਤੋਰੀ ਤੋੜੀ ਹੈ ਜੀ ਹਾਂਜੀ। ਤੇ 1 ਕਿੱਲਾ करेला ਤੋੜਿਆ ਜੀ। ਉਹ ਕਿੰਨੇ ਕਿੰਨੇ ਛਾਪਰ ਹੋਏ ਤੁਹਾਡੇ? ਉਹ ਸਾਡੇ ਜੀ 25 ਛਾਪਰ ਹੋਏ ਜੀ। 25 ਤੋਰੀ ਦੇ ਹੋਏ ਜੀ, 25 करेले ਦੇ ਹੋਏ ਜੀ। 5 ਬੀਬੀਆਂ ਅਸੀਂ ਲਾਈਆਂ ਜੀ। ਅੱਛਾ, 5 ਬੀਬੀ? 5 ਬੀਬੀਆਂ ਲਾਈਆਂ। 600 ਰੁਪਏ ਉਹਨਾਂ ਨੂੰ ਦਿਹਾੜੀ ਦਿੱਤੀ, ਦੁਪਹਿਰ ਨੂੰ ਉਹਨਾਂ ਨੂੰ ਰੋਟੀ ਦਿੱਤੀ। ਅੱਛਾ। ਤੇ 500 ਦੇ ਸਾਡੇ ਛਾਪਰ ਲੱਗ ਗਏ। ਅੱਛਾ। 500 ਰੁਪਿਆ ਰਕਸ਼ੇ ਵਾਲੇ ਨੇ ਕਿਰਾਇਆ ਦੇ ਦਿੱਤਾ ਜੀ। ਅੱਛਾ, ਇਹ ਤੇ ਜਿਹੜੀ ਬੀਬੀਆਂ ਮੰਗਾਉਣ ਦਾ ਵੀ ਤਾਂ ਹੋਣਾ ਕੋਈ ਸਾਬ ਸਾਰਾ ਬੀਬੀਆਂ ਵੀ ਕਿਰਾਏ ਤੇ ਉਹ ਆਪਣਾ ਰਕਸ਼ੇ ਦੇ ਲੈਂਦੇ ਨੇ, ਉਹਦਾ ਕਿਰਾਇਆ ਵੀ ਦੇਣਾ, ਸਾਰਾ ਹਿਸਾਬ ਦਾ ਵਿੱਚ ਹੀ ਹੈਗਾ ਨਾ। ਤੁਹਾਨੂੰ ਇਹਦੀ ਬਚਤ ਕੀ ਹੋਈ ਹੈ ਜਾਂ ਕੋਈ ਨੁਕਸਾਨ ਜਾਂ ਬਚਤ ਇਹਦੇ ਚ ਕੀ ਹੈ? ਸਾਡੀ ਜੀ ਤੋਰੀ ਦਾ ਤੇ करेले ਦਾ ਮਿਲਾ ਕੇ ਸਾਡੀ ਜੀ 9500 ਦੀ ਪਰਚੀ ਬਣੀ ਹੈ ਜੀ। ਅੱਛਾ, ਇੱਕ ਦਿਨ ਦੀ ਜੀ। ਤੇ ਖਰਚਾ ਕਿੰਨਾ ਆਇਆ ਜੀ? ਤੇ ਖਰਚਾ ਹੁਣ ਤੁਹਾਨੂੰ ਮੈਂ ਦੱਸਤਾ ਜੀ, ਵੀ ਤੁਸੀਂ ਵੀ ਗਿਣ ਲਓ। ਜੇ ਮੇਰੇ ਕੋਲੋਂ ਪੁੱਛਦੇ ਆ ਤੇ ਮੈਨੂੰ ਕੋ 2000 ਰੁਪਏ ਬਚ ਗਿਆ ਜੀ। 2000 ਰੁਪਏ ਦਿਹਾੜੀ ਬਚੀ ਹੈ ਜੀ। ਯਾਨੀ ਕਿ 2 ਏਕੜ 2 ਕਿੱਲੇ ਸਬਜ਼ੀ ਤੋੜ ਕੇ ਜੀ। ਤੇ ਤੀਸਰੇ ਚੌਥੇ ਦਿਨ ਟੁੱਟਦੀ ਹੋਣੀ ਹੈ? ਤੀਸਰੇ ਚੌਥੇ ਦਿਨ ਟੁੱਟਦੀ ਹੈ। ਠੀਕ ਹੋ ਗਿਆ। ਔਰ ਤੇ ਅਗਰ ਜੇ ਆਪਾਂ ਮਾਰਕੀਟ ਦੀ ਗੱਲ ਕਰੀਏ, ਹਾਂਜੀ, ਵੀ ਆਮ ਆਵਾਮ ਜਿਹੜੀ ਆ ਜੀ ਜੀ, ਵੀ ਉਹਨੂੰ ਵੀ ਸਬਜ਼ੀ ਇਸੇ ਰੇਟ 'ਚ ਜਿਵੇਂ ਤੁਹਾਡੇ ਹੁਣ 20 ਰੁਪਏ ਦਾ ਕਿਲੋ ਗਿਆ, ਹਾਂਜੀ, ਇਹ ਆਮ ਆਵਾਮ ਨੂੰ ਵੀ 20 ਰੁਪਏ ਕਿਲੋ? ਦੇਖੋ ਜੀ, करेला ਅਸੀਂ ਸਾਡੇ ਕੋਲੋਂ ਤਾਂ ਲੈ ਲਿਆ ਉਹਨਾਂ ਨੇ 20 ਰੁਪਏ ਕਿਲੋ, ਲੇਕਿਨ ਆਮ ਆਵਾਮ ਤੱਕ ਇਹ ਫਾਇਦਾ ਨਹੀਂ ਪਹੁੰਚਦਾ ਜੀ। ਉਹਦੇ ਵਿੱਚ ਕੁਝ ਐਸੇ ਮਿਡਲਮੈਨ ਕਹਿ ਲਓ, ਜਾਂ ਉਹਨੂੰ ਪੰਜਾਬੀ ਜ਼ੁਬਾਨ 'ਚ ਕਹਿ ਲਓ, ਵੀ ਕੋਈ ਐਸੇ ਸੱਪ ਬੈਠੇ ਆ ਵੀ ਉਹਨਾਂ ਨੇ ਸਾਡੇ ਕੋਲੋਂ 20 ਰੁਪਏ ਲੈ ਕੇ, ਲੇਕਿਨ ਆਮ ਆਵਾਮ ਨੂੰ ਉਹੀ 100 ਰੁਪਏ ਕਿਲੋ ਉਹਨਾਂ ਨੇ ਦਿੱਤਾ। 80 ਤੋਂ 100 ਰੁਪਏ ਕਿਲੋ ਵਿੱਚ। ਹਾਂਜੀ, 100 ਦਾ ਛਾਪਰ ਲੈ ਕੇ, ਹਾਂਜੀ, ਤੇ 100 ਰੁਪਏ ਕੇਜੀ, 100 ਰੁਪਏ ਦਾ ਕਿਲੋ 5 ਕਿਲੋ ਲੈ ਕੇ 100 ਰੁਪਏ। ਯਾਨੀ ਕਿ ਉਹਨਾਂ ਨੇ ਫਾਰਮੂਲਾ ਫਿੱਟ ਕੀਤਾ, ਜਿੰਨੇ ਦਾ 5 ਕਿਲੋ ਲੈਣਾ ਉਹਨੇ ਦਾ ਕਿਲੋ ਵੇਚਣਾ। ਸਿੱਧਾ ਸਿੱਧਾ ਹਿਸਾਬ। ਜਿੰਨੇ ਦਾ 5 ਕਿਲੋ ਦਾ ਛਾਪਰ ਲੈਣਾ, ਉਤਨੇ ਦਾ ਕਿਲੋ ਉਹਨਾਂ ਨੇ ਵੇਚਣਾ ਜੀ। ਚਲੋ ਜ਼ਿਮੀਂਦਾਰ ਨੂੰ ਤਾਂ ਰੇਟ ਨਹੀਂ ਨਾ ਮਿਲ ਰਿਹਾ, ਹਾਂਜੀ, ਲੇਕਿਨ ਆਵਾਮ ਨੂੰ ਤਾਂ ਸਹੂਲਤ ਮਿਲੇ ਨਾ। ਆਵਾਮ ਨੂੰ ਵੀ ਰੇਟ ਜਿਹੜਾ ਔਰ ਕਰਨਾ ਵੀ ਰਹਿਣਾ ਜੀ ਕੁਛ ਨਹੀਂ, ਕੰਮ ਮਿਲੇ। ਦੇਖੋ ਜੀ, ਅਸੀਂ ਲਾਇਆ ਫਰਵਰੀ 'ਚ ਲਾਇਆ, ਤਿਆਰੀ ਕੀਤੀ, ਮਲਚਿੰਗ ਕੀਤੀ, ਛਾਪਰ ਲਾਇਆ, ਸੀਡ ਮਲਟੀਨੈਸ਼ਨਲ ਕੰਪਨੀ ਦਾ ਲਾਇਆ। ਇਹਦਾ ਬਹੁਤ ਖਿਆਲ ਕੀਤਾ, ਇਵੇਂ ਜਿਵੇਂ ਬੰਦਾ ਬੱਚੇ ਦਾ ਖਿਆਲ ਨਹੀਂ ਕਰਦਾ। ਤਿਆਰ ਕਰਕੇ ਅਸੀਂ ਪ੍ਰੋਡਕਟ ਮੰਡੀ 'ਚ ਦਿੱਤੀ। ਠੀਕ ਹੋ ਗਿਆ। ਤੇ ਜਿਹੜਾ ਵਿਚਲਾ ਬੰਦਾ ਹੈ ਜੀ, ਜਿਹਦੀ ਗੱਲ ਤੁਸੀਂ ਕਰ ਰਹੇ ਆ, ਉਹਨੇ ਅੱਧਾ ਘੰਟਾ ਲਾਇਆ, ਮੋਟਰਸਾਈਕਲ ਤੇ ਕਿੱਕ ਮਾਰੀ, ਮੰਡੀ 'ਚ ਜਾ ਕੇ ਲੈ ਆਇਆ, ਤੇ ਸ਼ਾਮ ਨੂੰ ਉਸ ਬੰਦੇ ਨੇ 5.5 ਕਿਲੋ ਵਾਲੇ ਛਾਪਰ 'ਚੋਂ 400 ਰੁਪਏ ਕਮਾ ਲਿਆ। 400 ਰੁਪਏ। ਅਸੀਂ 6 ਮਹੀਨਿਆਂ 100 ਰੁਪਏ ਕਮਾਇਆ ਇੱਕ ਛਾਪਰ ਦਾ। ਉਸਨੇ 100 ਕਿੱਥੇ ਕਮਾਇਆ ਜੀ? 100 ਵੀ ਨਹੀਂ ਜੀ, 100 ਦਾ ਸਾਡਾ ਵਟੀਜਾ, ਬਲਕਿ ਅੱਧਾ ਖਰਚਾ ਚਲਾ ਗਿਆ। ਗੱਲ ਇਹ ਆ, ਤੁਸੀਂ ਤਾਂ ਹਲੇ ਮੰਡੀ ਦੀ ਆੜਤ ਵੀ ਆ, ਹਾਂਜੀ, ਹੋਰ ਵੀ ਖਰਚੇ ਕਿੰਨਾ ਕੁਛ ਹੈ ਜੀ। ਮੈਂ ਆਪਣੀ ਤਾਂ ਦਿਹਾੜੀ ਉਹਦੇ 'ਚ ਕੋਈ ਨਹੀਂ, ਆਪਣੀ ਕੋਈ ਦਿਹਾੜੀ ਨਹੀਂ ਜੀ। ਤੁਸੀਂ ਉਹ ਜਿਹੜਾ ਤੁਸੀਂ ਕੋਈ ਮੁਲਾਜ਼ਮ ਵਗੈਰਾ ਰੱਖਿਆ, ਉਹਦਾ ਖਰਚਾ ਤਾਂ ਨਹੀਂ ਹਲੇ ਪਾਇਆ? ਮੈਂ ਕਹਿੰਦਾ ਜੀ, ਜੇ ਉਹ ਪਾਈਏ ਤੇ ਬਰਾਬਰ ਵਾਲੀ ਗੱਲ ਆ ਜੀ। ਬਰਾਬਰ ਕਿਉਂ ਪੱਲਿਓ ਪੈਂਦੇ ਜੀ, ਜੇ ਉਹ ਪਾਈਏ ਤਾਂ ਜੀ। ਅੱਛਾ ਨੰਬਰਦਾਰ ਸਾਹਿਬ, ਮਿਰਚ ਦੀ ਚੜਾਈ ਵੀ ਕਰਾਈ ਸੀ ਤੁਸੀਂ ਕੱਲ, ਉਹਦਾ ਕੀ ਰਿਹਾ ਜੀ? ਮਸਨ ਜੀ ਮਿਰਚ ਦੀ ਚੜਾਈ ਕਰਾਈ ਸੀ ਕੱਲ ਜੀ। ਆਪਣਾ ਉਹਦਾ ਕੋਈ ਹੋਏ ਸੀ ਮੇਰੇ ਖਿਆਲ ਕੋਈ 20-21 ਥੈਲੇ ਹੋਣੇ। ਅੱਛਾ, 20-25 ਥੈਲੇ, 20-25 ਬੈਗ ਸੀ। ਹਾਂਜੀ। ਉਹ ਫੈਸਲਾਬਾਦ 1000 ਰੁਪਏ ਰੇਟ ਆ ਜੀ, 1100 ਰੁਪਏ। ਹਾਂਜੀ, ਤੇ ਉਹ ਵੀ ਸਮਝ ਲਓ ਇਹੀ ਗੱਲ ਆ, ਬਰਾਬਰਾਂ ਵਾਲੀ ਗੱਲ ਆ। ਮਣ ਦਾ ਥੈਲਾ ਬਰਾਬਰ, ਹਾਂਜੀ, ਮਣ ਦਾ ਥੈਲਾ 40 ਕਿਲੋ ਦਾ ਵਜ਼ਨ ਆ ਜੀ, ਤੇ 1100 ਰੁਪਏ ਦਾ 1000 ਰੁਪਏ ਦਾ ਵਿਕ ਰਿਹਾ। ਤੇ ਉਹਦੇ ਤਾਂ ਖਰਚੇ ਹੋਰ ਵੀ ਜ਼ਿਆਦਾ, ਉਹਦੀ ਲੇਬਰ ਵੀ ਜ਼ਿਆਦਾ, ਕਿਰਾਇਆ ਜ਼ਿਆਦਾ ਜੀ। 60-70 ਰੁਪਏ ਦਾ ਬੈਗ ਹੀ ਇਕੱਲਾ ਖਾਲੀ ਥੈਲਾ ਜੀ। ਬਾਕੀ ਉਹਦਾ ਜਿਹੜਾ 600 ਰੁਪਏ, ਉਹਦੀ ਤਕਰੀਬਨ 600 ਰੁਪਏ ਉਹਦੇ ਤੇ ਖਰਚਾ ਹੁੰਦਾ, 700 ਰੁਪਏ ਥੈਲਾ ਪਾ ਕੇ 800 ਰੁਪਏ ਪੱਕਾ ਜੀ।
ਅਤੇ ਉਹ 200 ਕਿਰਾਇਆ ਰੁਪਇਆ ਬਚ ਜਾਂਦਾ। ਫੈਸਲਾਬਾਦ ਦਾ ਚਲੋ ਬਾਅਦ ਕੋ ਕਿੱਥੇ 200 ਰੁਪਇਆ ਬਚ ਜਾਂਦਾ। ਹੁੰਡਾਈ ਦਾ ਕਿਰਾਇਆ ਜੀ ਹੁਣ 200 ਰੁਪਇਆ ਚ ਬਾਕੀ ਉਹ ਜਿਹੜੀ ਗੱਲ ਤੁਸੀਂ ਅੱਗੇ ਭਾਈ ਕਰਾਮ ਨੇ ਕੀਤੀ ਹੈ ਉਹਦੇ ਚ ਮਾਸ਼ਾਅੱਲਾ 2-3 ਬੰਦੇ ਸਾਡੇ ਆਪਣੇ ਵੀ ਲੱਗੇ ਹੁੰਦੇ, ਉਹ ਉਹਨਾਂ ਦਾ ਖਰਚਾ ਲਾ ਲਓ ਯਾਰ, ਬਰਾਬਰ ਹੀ ਹੈ ਗੱਲ, ਬਰਾਬਰ ਇਸ ਟਾਈਮ ਤਾਂ ਬਰਾਬਰ। ਤੇ ਤੁਸੀਂ ਜਨਾਬ ਤੁਸੀਂ ਕੀ ਲਾਇਆ ਹੋਇਆ ਜੀ ਜ਼ੁਲਕਾਰ ਸਾਹਿਬ? ਨੰਬਰਦਾਰ ਸਾਹਿਬ ਅਸੀਂ ਲਾਇਆ ਜੀ ਬੈਂਗਣ ਜੀ। ਹੂੰ ਹੁਣ ਤੁਹਾਨੂੰ ਕੀ ਦੱਸਾਂ, ਸਿਆਣੇ ਕਹਿੰਦੇ ਕੀ ਗੰਜੀ ਨਾ ਹੋਊਗੀ ਕੀ ਨਿਚੋੜੂਗੀ। ਹੁਣ ਕੀ ਤੁਹਾਨੂੰ ਮੈਂ ਦੱਸਾਂ ਕੀ ਨਾ ਦੱਸਾਂ ਜੀ। ਇਹ ਦੱਸਣਾ ਕੱਲ ਬੈਂਗਣ ਦੀ ਚਿਣਾਈ ਕਰਾਈ ਜੀ, ਬੀਬੀਆਂ ਬੜੀਆਂ ਔਖੀਆਂ ਕਰਕੇ ਲੱਭ ਕੇ ਲਿਆਂਦੀਆਂ ਜੀ, ਲੇਬਰ ਸ਼ਾਰਟ ਆ ਜੀ, ਗਰਮੀ ਬਹੁਤ ਜ਼ਿਆਦਾ, ਬੀਬੀਆਂ ਬਾਹਰ ਆਉਂਦੀਆਂ ਕੋਈ ਨਹੀਂ, ਉਧਰੋਂ ਮੱਕੀਆਂ ਦੀ ਛਲਾਈਆਂ ਪੈ ਗਈਆਂ ਜੀ, ਮਜ਼ਦੂਰ ਵੰਡੇ ਗਏ। ਲੇਬਰ ਦਾ ਮਸਲਾ ਹੈ, ਲੇਬਰ ਦਾ ਬਹੁਤ ਵੱਡਾ ਮਸਲਾ ਜਿਹੜਾ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਆ ਜੀ। ਉਸ ਤੋਂ ਬਾਅਦ ਜੀ ਉਹ ਚਿਣਾਈ ਕਰਾਈ ਜੀ ਅਸੀਂ ਬੈਂਗਣ ਦੀ ਜੀ, 85 ਤੋੜੇ ਸਾਡੇ ਨਿਕਲੇ ਜੀ। ਅੱਛਾ। ਤੇ ਉਹ ਸ਼ਾਹਜ਼ੋਰ ਤੇ ਲੱਦੇ ਸੀ ਜੀ, 1 ਮਿੰਟ ਜੀ, ਸ਼ਾਹਜ਼ੋਰ ਤੇ ਲੱਦੇ ਜੀ 85 ਤੋੜੇ ਜੀ, ਉਹ ਅਸੀਂ ਲੈ ਗਏ ਸੁਧਾਰ ਮੰਡੀ ਜੀ। ਸਾਡਾ ਉੱਥੇ ਜਾ ਕੇ ਇੱਕ ਤੋੜਾ ਵਿਕਿਆ ਜੀ 230 ਰੁਪਏ ਦਾ ਜੀ। ਨਾ ਕਰ, ਮੈਂ ਹਕੀਕਤ ਤੁਹਾਨੂੰ ਦੱਸ ਰਿਹਾ ਜੀ, 230 ਰੁਪਏ ਦਾ ਤੋੜਾ ਵਿਕਿਆ। 40 ਕਿਲੋ ਵਜ਼ਨ, 40 ਕਿਲੋ ਵਜ਼ਨ ਆ ਉਹਦੇ ਵਿੱਚ। ਮਣ ਬੈਂਗਣ, ਮਣ ਬੈਂਗਣ ਜੀ। ਹੁਣ ਕਿਲੋ ਖਰਚਾ ਸੁਣ ਲਿਓ ਜੀ, 100 ਰੁਪਏ ਦਾ ਟਾਟ ਸਮੇਤ ਸਾਡਾ ਉਸ ਤੇ ਖਰਚਾ ਹੈਗਾ ਤੋੜੇ ਦਾ ਜੀ। 100 ਰੁਪਇਆ ਮਜ਼ਦੂਰੀ ਆ, ਕਾਸਟ ਆ ਉਸ ਤੇ ਬੀਬੀਆਂ ਦੀ, ਜਿਹੜੀ ਬੀਬੀਆਂ ਨੇ ਮਸਲ ਤੋੜ ਕੇ ਸਾਨੂੰ ਉਹ ਦਿੱਤਾ ਜੀ। ਉਹਦੇ ਚ ਰੋਟੀ ਕੋਈ ਨਹੀਂ, ਜਿਹੜਾ ਬੀਬੀਆਂ ਨੂੰ ਅਸੀਂ ਰਕਸ਼ਾ ਭੇਜ ਕੇ ਮਸਲ ਲੈ ਕੇ ਆਏ ਫਿਰ ਉਹਨਾਂ ਨੂੰ ਛੱਡ ਕੇ ਆਏ, ਉਹ ਖਰਚਾ ਉਹਦੇ ਚ ਕੋਈ ਨਹੀਂ ਹੈ ਜੀ। ਉਸ ਤੋਂ ਬਾਦ ਜੀ ਸਾਡੀ ਜਿਹੜੀ ਆ ਨਾ ਜੀ ਉਹ ਗੱਡੀ ਜਿਹੜੀ ਕਿਰਾਏ ਤੇ ਕਰਾਈ ਹੈ ਜੀ, 100 ਰੁਪਏ ਉਹ 8500 ਰੁਪਏ ਦੀ ਅਸੀਂ ਮਸਲੋਂ ਕਰਾਈ, 8000 ਰੁਪਏ ਦੀ ਮਸਲੋਂ ਗੱਡੀ ਵਾਲਿਆਂ ਨੇ ਸਾਡੇ ਕੋਲ ਕਿਰਾਇਆ ਲਿਆ ਜੀ। ਉਹ 100 ਰੁਪਇਆ ਤੋੜੇ ਤੇ ਉਹ ਪੈ ਗਿਆ ਜੀ। ਇਹ 400 ਤਾਂ ਇਹ ਬਣ ਗਿਆ ਜੀ, 300 ਰੁਪਇਆ ਬਣ ਗਿਆ। 300 ਇਹ ਬਣ ਗਿਆ। ਮਸਲ ਰੋਟੀ ਰਕਸ਼ੇ ਦਾ ਕਿਰਾਇਆ ਕੱਢ ਕੇ ਉਹ ਨਹੀਂ ਵਿੱਚ ਪਾਇਆ ਜੀ ਮਸਲ ਜੀ, 300 ਰੁਪਇਆ ਇਹ ਪੈ ਗਿਆ। ਤੇ ਆੜਤ ਵਾਲਾ ਮਸਲ ਉੱਤੇ ਸੋਚੀ ਪੈ ਗਿਆ, ਉਹਨੇ ਕਿਹਾ ਯਾਰ ਗੱਲ ਹੈ ਕਿ ਮੈਂ ਇਹਦੇ ਚ ਕੀ ਆੜਤ ਲਵਾਂ ਤੇ ਕੀ ਨਾ ਲਵਾਂ। ਉਹ ਆੜਤ ਉਹਨੇ ਕੋਈ ਨਹੀਂ ਲਿੱਤੀ ਜੀ ਸਾਡੇ ਕੋਲੋਂ ਜੀ। ਫੇਰ ਵੀ ਸਾਨੂੰ ਨਾ ਜੀ ਮਸਨ 70 ਰੁਪਏ ਘਰੋਂ ਅਸੀਂ ਪਾ ਕੇ ਘਰ ਆ ਗਏ ਜੀ। ਅੱਛਾ ਜੀ, ਉਹ ਸਾਡਾ ਜਿਹੜਾ ਤੋੜਾ ਵਿਕਿਆ ਨਾ ਜੀ 230 ਰੁਪਏ ਦਾ ਜੀ, ਉਹ ਕਿਲੋ ਬਹਿ ਗਿਆ ਜੀ 5 ਰੁਪਏ ਤੇ 75 ਪੈਸੇ ਜੀ। ਹਾਂਜੀ, ਇਹਨਾਂ ਨੇ 5 ਰੁਪਏ 75 ਪੈਸੇ ਸਾਡੇ ਕੋਲੋਂ ਲੈ ਕੇ ਤੇ ਮਾਰਕੀਟ 'ਚ ਆਵਾਮ ਨੂੰ ਵੇਚਿਆ ਜੀ, ਉਹ 50 ਤੋਂ 60 ਰੁਪਏ ਜੀ। 50 ਰੁਪਏ ਕਿਲੋ ਆਮ ਬੈਂਗਣ ਮਿਲ ਆਮ ਬੈਂਗਣ ਜੀ ਮਸਨ ਜੀ 1 ਕਿਲੋ ਵੇਚਿਆ ਜੀ, ਸਾਡੇ ਕੋਲ ਲਿਆ ਜੀ 5 ਰੁਪਏ 75 ਪੈਸੇ ਜੀ। ਚਲੋ ਸਾਡੇ ਕੋਲ 5 ਰੁਪਏ 75 ਪੈਸੇ ਲਿਆ, ਆਵਾਮ ਨੂੰ ਯਾਰ ਤੁਸੀਂ 15 ਰੁਪਏ ਕਿਲੋ ਵੇਚ ਦਿਓ। ਹਾਂ 15 ਨਹੀਂ ਯਾਰ, ਤੁਸੀਂ 20 ਰੁਪਏ ਵੇਚ ਦਿਓ ਯਾਰ, ਇਹਨਾਂ ਦਾ ਢਿੱਡ ਹੀ ਨਹੀਂ ਭਰਦਾ ਯਾਰ। ਹੁਣ ਤੁਸੀਂ ਇਹ ਦੇਖੋ ਜੀ ਕਿ ਨਾ ਸਬਜ਼ੀਆਂ ਦੀ ਦੁਕਾਨਾਂ ਹੈਗੀਆਂ ਜਾਂ ਕਰਿਆਨੇ ਦੀ ਦੁਕਾਨਾਂ ਹੈਗੀਆਂ ਜਿਹੜੀਆਂ, ਜਾਂ ਫਰੂਟ ਦੀ ਦੁਕਾਨਾਂ ਰੇਹੜੀਆਂ ਹੈਗੀਆਂ, ਉਹਨਾਂ ਦੇ ਉੱਤੇ ਨਾ ਜੀ ਰੇਟ ਲਿਸਟ ਆਉਂਦੀ ਹੈ ਜੀ। ਐਸਾ ਹੀ ਇਹ ਮੰਡੀਆਂ 'ਚ ਕੀ ਗੱਲ, ਸਾਡੇ ਜ਼ਿਮੀਦਾਰ ਦੀ ਕੋਈ ਪ੍ਰੋਡਕਟ ਜਿਹੜੀ ਵੀ ਜਾ ਰਹੀ ਹੈ ਜੀ, ਸਬਜ਼ੀ ਜਾ ਰਹੀ ਆ ਜਾਂ ਮਿਰਚਾਂ ਜਿਹੜੀ ਚੀਜ਼ ਵੀ ਜਾ ਰਹੀ ਹੈ ਜੀ, ਉਹਦੀ ਰੇਟ ਲਿਸਟ ਨਹੀਂ ਆ ਸਕਦੀ ਜੀ। ਇਹ ਸਾਡੇ ਜਿਹੜੇ ਹਕਾਮ ਆ, ਸਾਡੇ ਏਸੀ ਸਾਹਿਬਾਨ ਆ, ਉਹਨਾਂ ਨੂੰ ਚਾਹੀਦਾ ਕਿ ਏਸੀਆਂ 'ਚੋਂ ਨਿਕਲਣ ਯਾਰ। ਸਹੀ ਗੱਲ। ਹਾਂਜੀ, ਮਾਰਕੀਟ 'ਚ ਆਣ ਮਤਲਬ ਦੇਖਣ ਚੈੱਕ ਕਰਨ ਯਾਰ। ਚਲੋ ਜ਼ਿਮੀਦਾਰ ਨੂੰ ਨਹੀਂ ਦਿੰਦੇ, ਆਵਾਮ ਨੂੰ ਤੇ ਉਸ ਰੇਟ ਤੇ ਜਾ ਕੇ ਪਹੁੰਚੇ। ਦੇਖੋ ਜੀ ਰਣ ਸਾਹਿਬ, ਹਾਂਜੀ ਫਿਰ ਸਾਡੀ ਜਿਹੜੀ ਨਾ ਜੀ ਪੂਰਾ ਮੁਆਵਜ਼ਾ ਮਿਲੇ ਯਾਰ। ਸਾਡੀ ਜਿਹੜੀ ਹਕੂਮਤ ਆ ਨਾ ਜਾਂ ਜਿਹੜੇ ਨੁਮਾਇੰਦੇ ਆ ਨਾ ਜੀ, ਉਹ ਕਹਿੰਦੇ ਅਸੀਂ ਜ਼ਿਮੀਦਾਰ ਦੇ ਵਜ਼ਨ ਨਹੀਂ ਪੈਣ ਦੇਣਾ ਜੀ। ਉਹ ਕੋਈ ਬੰਦਾ ਸੀ ਜੀ, ਉਹ ਨਾ ਘੋੜੀ ਤੇ ਬੈਠਾ ਜਾ ਰਿਹਾ ਸੀ ਜੀ, ਤੇ ਪੱਠਿਆਂ ਦੀ ਪੰਡ ਉਹਨੇ ਸਿਰ ਤੇ ਰੱਖੀ ਸੀ। ਹਾਂਜੀ, ਰਾਜ ਕੋ ਬੰਦਾ ਮਿਲਿਆ, ਉਹਨੇ ਕਿਹਾ ਭਈਆ ਤੂੰ ਜੋ ਮਸਲੇ ਪੱਠਿਆਂ ਦੀ ਪੰਡ ਸਿਰ ਤੇ ਰੱਖੀ ਹੋਈ ਆ, ਤੇ ਤੂੰ ਇਹ ਘੋੜੀ ਦੇ ਉੱਤੇ ਰੱਖ ਲਾ। ਉਸ ਆ ਕਹਿੰਦਾ ਤੈਨੂੰ ਨਹੀਂ ਪਤਾ, ਉਸ ਆ ਕਿਹਾ ਘੋੜੀ ਤੇ ਘਣਾ ਬਾਹਰ ਨਹੀਂ ਖਤਨਾ, ਘੋੜੀ ਸੋਹਣ ਵਾਲੀ ਹੈ। ਉਹ ਹਿਸਾਬ ਹੈ, ਕਹਿੰਦੇ ਆ ਕਿ ਜ਼ਿਮੀਦਾਰ ਤੇ ਅਸੀਂ ਵਜ਼ਨ ਨਹੀਂ ਪਾਣਾ, ਪਾਇਆ ਹੋਇਆ ਸਾਰਾ ਜ਼ਿਮੀਦਾਰ ਤੇ ਹੈ ਜੀ। ਐਸਾ ਹੀ ਇਹ ਗੱਲ ਠੀਕ ਹੈ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ ਹੈ ਇੱਥੇ ਜੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ। ਹਾਂਜੀ, ਵੀ ਜਿਵੇਂ ਆਪਣੇ ਕਰਿਆਨੇ ਦੀ ਦੁਕਾਨਾਂ ਆ ਜਾਂ ਸਬਜ਼ੀ ਦੀ ਦੁਕਾਨਾਂ ਆ, ਉੱਥੇ ਰੇਟ ਲਿਸਟਾਂ ਆਵੇਜ਼ਾਂ ਹੁੰਦੀਆਂ, ਤੇ ਐਸਾ ਸਿਸਟਮ ਵੀ ਤਾਂ ਹੋ ਸਕਦਾ ਹੈ ਕਿ ਮੰਡੀ ਦੇ ਵਿੱਚ ਜ਼ਿਮੀਦਾਰ ਦੀ ਜਿਹੜੀ ਸਬਜ਼ੀ ਆਂਦੀ ਆ, ਉੱਥੇ ਵੀ ਕੋਈ ਰੇਟ ਲਿਸਟ ਆਵੇਜ਼ਾਂ ਹੋਵੇ ਵੀ ਇੱਥੋਂ ਬੋਲੀ ਸ਼ੁਰੂ ਹੋਣੀ ਹੈ ਜੀ, ਇਹ 50 ਰੁਪਏ ਰੇਟ ਆ ਫਰਜ਼ ਕੀਤਾ ਜੀ ਕਰੇਲੇ ਦਾ, ਉਹਦਾ ਖਰਚਾ ਕੱਢ ਲੈਣਾ। ਹਾਂਜੀ, ਵੀ ਖਰਚਾ ਕੱਢ ਲੈਣ ਵੀ ਇੰਨੇ ਦੀ ਕਾਸਟ ਹੈਗੀ ਆ ਜ਼ਿਮੀਦਾਰ ਦਾ, ਇਹਦਾ ਤੇ ਇੰਨਾ ਖਰਚਾ ਫਰਜ਼ ਕਰੋ ਇੱਕ ਬੈਗ ਤੇ ਜ਼ਿਮੀਦਾਰ ਦਾ 1000 ਰੁਪਏ ਖਰਚਾ ਆ ਜਾਂ 1500 ਖਰਚਾ, ਤੇ ਉੱਥੇ ਵੀ ਲਿਸਟ ਅਵੇਜ਼ਾਂ ਹੋਵੇ ਵੀ 1500 ਰੁਪਏ ਤੋਂ ਬੋਲੀ ਸਟਾਰਟ ਹੋਣੀ। ਅੱਗੇ ਜ਼ਿਮੀਦਾਰ ਦੀ ਜਿਹੜੀ ਆ ਉਹ ਲੱਗ ਗਿਆ, ਚਲੋ 1700 ਇਹ ਜਿਹੜਾ 85 ਤੋੜਾ ਤੁਹਾਨੂੰ ਦੱਸਿਆ ਨਾ ਤੋੜਿਆ, ਇਹਦੇ ਪਿੱਛੇ ਤੁਸੀਂ ਚੈੱਕ ਕਰੋ ਕਿ ਪ੍ਰੋਡਕਸ਼ਨ ਲੈਣ ਵਾਸਤੇ ਇਹਨੂੰ 3 ਬੈਗ ਜਿਹੜੇ ਨਾ ਜੀ ਉਹ ਨੈਟਰੋਫਾਸ ਦੇ ਪਾਏ ਗਏ ਆ ਜੀ, 3 ਸਪਰੇਆਂ ਕੀਤੀਆਂ ਗਈਆਂ, 4 ਪਾਣੀ ਲਗਾਏ ਗਏ ਆ ਜੀ।
ਐਸਾ ਹੀ ਹਾਂ, ਉਹ ਕਿਉਂਕਿ ਕਿਹੜੇ ਖਾਤੇ ਆ ਜੀ ਤੁਸੀਂ ਮੈਨੂੰ ਇਹ ਦੱਸੋ ਨਾ ਉਹ ਤਾਂ ਜੀ। ਚਲੋ ਇੱਕ ਉਹ ਲੈਦਾ ਇੱਕ ਨਹੀਂ ਜੀ ਰਾਣਾ ਸਾਹਿਬ, ਟਾਪਕ ਚਲੋ ਨਹੀਂ। ਚਲੋ ਵਾਲੀ ਨਹੀਂ ਕਿਹੜੀ ਗੱਲ ਮੈਂ ਆ। ਇੱਕ ਗੱਲ ਕਰ ਰਿਹਾ ਵੀ ਅਗਰ ਜੇ ਟੋਟਲ ਖਰਚਾ ਕਰੀਏ ਨਾ ਦੇਖੀਏ ਪਿੱਛੋਂ ਉਹ ਤਾਂ ਬਹੁਤ ਲੰਮਾ ਚੌੜਾ ਬਹੁਤ ਹਿਸਾਬ ਆ ਲੰਮਾ ਨਾ ਚੌੜਾ, ਇਹ ਬਹੁਤ ਗੱਲ ਕਰ ਉਹਦੇ ਤੇ ਤਾਂ ਇਹ ਹੌਸਲੇ ਦਾ ਸਾਡੀ ਫਿਰ ਇੱਕ ਵੀਡੀਓ ਕੀ ਸਾਡੀ 10 ਵੀਡੀਓ ਲੱਗ ਸਕਦੀਆਂ ਬਿਲਕੁਲ ਉਸ ਤੇ ਅਗਰ ਕੋਈ ਖਰਚਾ ਤਾਂ ਪੁੱਛਣ ਵਾਲਾ ਨਹੀਂ, ਦੇਖੀਏ ਕੋਈ ਤਾਂ ਦੱਸਣ ਵਾਲਾ ਨਹੀਂ। ਇਹ ਹੌਸਲੇ ਜ਼ਿਮੀਦਾਰ ਨੂੰ ਇਹਦੇ ਇਹਨਾਂ ਨੇ ਅਸਰਾਰ ਦਿੱਤੇ। ਜ਼ਿਮੀਦਾਰ ਨੂੰ ਦਿੱਤੇ ਜੀ। ਹਾਂਜੀ ਇਹਦੇ ਅਸਰਾਤ ਜਿਹੜੇ ਆ ਇਹ ਪੂਰੇ ਮੁਲਕ ਤੇ ਪੈਣੇ ਆ, ਪੂਰੇ ਨੂੰ ਪੈਰੇ ਬਸ ਪੈ ਰਹੇ ਆ ਪੈਰੇ ਤੇ ਐਸਾ ਹੋਣਾ ਨਹੀਂ ਚਾਹੀਦਾ। ਲਓ ਜੀ ਤੁਸੀਂ ਵੀਰ ਭਰਾਵਾਂ ਦੀਆਂ ਗੱਲਾਂ ਸੁਣੀਆਂ, ਇਹਦੇ ਤੋਂ ਨਤੀਜਾ ਤੁਸੀਂ ਆਪ ਕੱਢਣਾ। ਲੇਕਿਨ ਜਿਸ ਨਤੀਜੇ ਦੇ ਉੱਤੇ ਮੈਂ ਪਹੁੰਚਿਆ ਨਾ ਉਹ ਇਹੀ ਹੈ ਕਿ ਜ਼ਿਮੀਦਾਰ ਨੂੰ ਕੋਈ ਤਹੱਫੁਜ਼ ਨਹੀਂ ਹੈ ਕਿਧਰੇ ਵੀ। ਇਹਦੀ ਜਿਹੜੀ ਸਬਜ਼ੀ ਦਾ ਰੇਟ ਆ ਇਹ ਆਪ ਨਹੀਂ ਲਾ ਸਕਦਾ, ਇਹਦੀ ਸਬਜ਼ੀ ਦਾ ਰੇਟ ਮੰਡੀਆਂ 'ਚ ਜਾ ਕੇ ਕਿਸੇ ਹੋਰ ਨਹੀਂ ਆ ਕੇ ਲਾਣਾ ਤੇ ਉੱਥੋਂ ਸਸਤੇ ਰੇਟਾਂ 'ਚ ਖਰੀਦ ਕੇ ਅੱਗੇ ਆਵਾਮ ਤੱਕ ਉਹ ਰੇਟ ਜਿਹੜੇ ਆ ਉਹ ਕੀਮਤ ਨਹੀਂ ਪਹੁੰਚਦੀ ਉਹਦੇ ਹਿਸਾਬ ਨਾਲ। ਚਲੋ ਉੱਥੇ ਅਗਰ ਸਸਤੀ ਜ਼ਿਮੀਦਾਰ ਦੀ ਵਿਕੀ ਆ, ਜ਼ਿਮੀਦਾਰ ਤਾਂ ਫਿਰ ਵੀ ਸ਼ਾਕਰ ਆ, ਅਲਹਮਦੁਲਿਲਾ ਸ਼ੁਕਰ ਅਦਾ ਕਰਦਾ ਹੈ। ਲੇਕਿਨ ਗੱਲ ਇਹ ਆ ਕਿ ਉਹਦਾ ਫਾਇਦਾ ਆਮ ਆਵਾਮ ਨੂੰ ਵੀ ਤਾਂ ਹੋਣਾ ਚਾਹੀਦਾ। ਹਾਂਜੀ ਲੇਕਿਨ ਉਹਦਾ ਫਾਇਦਾ ਆਮ ਆਵਾਮ ਨੂੰ ਕੋਈ ਨਹੀਂ ਹੋ ਰਿਹਾ। ਆਮ ਆਵਾਮ ਨੂੰ ਰੇਟ ਕੀਮਤ ਉਹੀ ਮਿਲਦੀ ਆ ਜਿਹੜੀ ਕਿ ਪਹਿਲਾਂ ਤੋਂ ਇੱਕ ਫਿੱਟ ਹੋਈ ਹੋਈ ਆ, ਅੱਜ ਤੋਂ ਮਹੀਨਾ ਜਾਂ 2 ਮਹੀਨੇ ਪਹਿਲਾਂ ਵਾਲੀ। ਇਹਦਾ ਹੱਲ ਕੀ ਆ? ਇਹਦਾ ਹੱਲ ਇਹ ਆ ਕਿ ਜਿਸ ਤਰ੍ਹਾਂ ਕਿ ਜਨਾਬ ਰਾਣਾ ਸਾਹਿਬ ਨੇ ਫਰਮਾਇਆ ਕਿ ਏਸੀ ਸਾਹਿਬਾਨ ਨੂੰ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਸ ਤਰ੍ਹਾਂ ਕਿ ਆਮ ਦੁਕਾਨਾਂ ਦੇ ਉੱਤੇ ਸੁਬਾਹ ਰੇਟ ਲਿਸਟ ਨਿਕਲਦੀ ਹੈ, ਜਿਹੜਾ ਕਿ ਇੱਕ ਤੁਸੀਂ ਕਾਗਜ਼ ਦਾ ਜ਼ਿਆਈ ਆ, ਉਹਦਾ ਵੀ ਫਾਇਦਾ ਕੋਈ ਨਹੀਂ ਹੈ। ਲੇਕਿਨ ਇਸੇ ਤਰ੍ਹਾਂ ਮੰਡੀਆਂ ਦੇ ਵਿੱਚ ਵੀ ਤਾਂ ਇੱਕ ਰੇਟ ਲਿਸਟ ਅਵੇਜ਼ਾ ਹੋਣੀ ਚਾਹੀਦੀ ਹੈ ਜ਼ਿਮੀਦਾਰਾਂ ਦੀ, ਜਾਂ ਉੱਥੇ ਜਿਹੜੀ ਉਹ ਜਿਨਸ ਜਾਂਦੀ ਆ ਜਾਂ ਉੱਥੇ ਜਿਹੜੀ ਸਬਜ਼ੀ ਜਾਂਦੀ ਆ ਉਹਦਾ ਇੱਕ ਕੀਮਤ ਮੁਕਰਰ ਹੋਵੇ ਖਰਚੇ ਦੇ ਮੁਤਾਬਕ, ਉਸ ਤੋਂ ਉੱਤੇ ਉਹਦੇ ਮੁਕੱਦਰ। ਦੂਸਰਾ ਤਰੀਕਾ ਰਾਣਾ ਸਾਹਿਬ ਕੱਲਾ ਇਹ ਨਹੀਂ ਹੈ ਕਿ ਇਹਦੇ ਵਿੱਚ ਸਾਡਾ ਜ਼ਿਮੀਦਾਰਾਂ ਦਾ ਵੀ ਬੜਾ ਕਸੂਰ ਹੈ। ਹਾਂਜੀ ਸਾਡੀ ਕੋਈ ਵੀ ਯੂਨੀਅਨ ਕੋਈ ਨਹੀਂ ਹੈ, ਕੋਈ ਫੋਰਮ ਨਹੀਂ, ਕੋਈ ਫੋਰਮ ਨਹੀਂ ਹੈ। ਜਿੱਥੇ ਸਾਡੀ ਆਵਾਜ਼ ਬਦਕਿਸਮਤੀ ਦੀ ਗੱਲ ਹੈ। ਹੈ ਤਾਂ ਸਹੀ ਲੇਕਿਨ ਉਹ ਲੋਕ ਕੁਝ ਕਰ ਹੀ ਨਹੀਂ ਰਹੇ। ਕਿਹਨੂੰ ਜਾ ਕੇ ਸਿਆਸੀ ਲੋਕ ਆ ਦੱਸੀਏ ਜੀ, ਜੀ, ਜਾ ਕੇ ਉਹ ਸਿਆਸੀ ਦੱਸਣ ਵਾਲੀ ਗੱਲ ਤੇ ਵਾਬਸਤੀਆਂ ਹੈ ਉਹਨਾਂ ਨਾ ਦੀਆਂ। ਜੀ। ਤੁਸੀਂ ਤੁਹਾਡੀ ਫਰਜ਼ ਕੀਤਾ, ਤੁਸੀਂ ਸਿਆਸੀ ਲੋਕ ਆ, ਤੁਸੀਂ ਰਾਣੇ ਜ਼ੁਲਫਕਾਰ ਦੇ ਮੋਢੇ ਤੇ ਹੱਥ ਰੱਖ ਦੇਣਾ, ਤੂੰ ਕਿਸਾਨ ਬੋਰਡ ਦਾ ਇਤਿਹਾਸ ਚੇਅਰਮੈਨ ਆ। ਉਹ ਤਾਂ ਤੁਹਾਡੀ ਆਸ਼ੀਰਵਾਦ ਹੈ ਇਹਨਾਂ ਨੂੰ ਹਾਸਲ, ਉਹ ਆਮ ਆਦਮੀ ਨਹੀਂ ਹੈ ਜੀ। ਬਿਲਕੁਲ ਜੀ ਆਮ ਬੰਦਾ ਕਿੱਥੇ ਹੈਗਾ ਜੀ, ਉਹਨੇ ਕੀ ਕਹਿਣਾ ਜੀ, ਕੀ ਹੋਣਾ ਜੀ, ਕੋਈ ਪਰ ਇਹਦੇ ਤੇ ਗੌਰ ਕਰਨੀ ਚਾਹੀਦੀ ਆ। ਜਿੰਨੇ ਵੀ ਅਦਾਰੇ ਹੈਗੇ ਨਾ ਜਿਹੜੇ ਇਹਦੇ ਨਾਲ ਮੁਨਸਲਿਕ ਹੈਗੇ ਆ ਉਹਨਾਂ ਨੂੰ ਦੇਖੋ ਜੀ ਗੱਲ ਇਹ ਹੈਗੀ ਆ, ਜਿਹੜੇ ਕਿਸਾਨ ਬੋਰਡ ਜਾਂ ਕਿਸਾਨ ਇਤਿਹਾਦ ਦੇ ਜਿਹੜੇ ਸਾਡੇ ਸਦਰ ਆ ਜਾਂ ਅੱਗੇ ਜਿਹੜੀ ਵੀ ਬਾਡੀ ਆ ਨਾ, ਉਹਦੇ ਵਿੱਚ ਜ਼ਿਮੀਦਾਰਾਂ ਦੇ ਦੁੱਖ ਸੁਣਨ ਵਾਲਾ ਜਾਂ ਸਮਝਣ ਵਾਲਾ ਉਹ ਕੋਈ ਨਹੀਂ। ਉਹ ਡੰਮੀ ਹੈ ਜੀ। ਲੋਕ ਅੱਗੇ ਜਾ ਕੇ ਜਿਹੜਾ ਆ ਮੁਲਾਕਾਤ ਇੱਕ ਹੋਈ ਵਜ਼ੀਰ ਆਜ਼ਮ ਨਾਲ ਤੇ ਇੰਜ ਪਾਣੀ ਤਰ੍ਹਾਂ ਜਨਾਬ ਜੀ ਹੋ ਜਾਂਦੇ ਆ ਤੇ ਪਿੱਛੋਂ ਜਨਾਬ ਆਵਾਮ ਜਿਹੜੀ ਆ ਜ਼ਿਮੀਦਾਰ ਜਿਹੜਾ ਆ ਉਹ ਜ਼ਲੀਲ ਹੁੰਦਾ। ਸਾਡਾ ਸੌਦਾ ਕਰਕੇ ਆ ਜਾਂਦੇ ਜੀ ਉਹ। ਸਰਦਾਰ ਜੀ ਸਾਡਾ ਦੁੱਖ ਸੁਣ ਕੇ ਬੰਦੇ ਹੱਸਦੇ ਆ ਯਾਰ। ਉਹ ਦੇਖਣਾ ਕਿ ਜ਼ਿਮੀਦਾਰ ਸ਼ਹਿਰ ਗਿਆ ਸੌਦਾ ਲੈਣ ਵਾਸਤੇ, ਮੁਕਤਸਰ ਦੀ ਤੁਹਾਨੂੰ ਗੱਲ ਸੁਣਾਉਣਾ, ਜਿਸ ਟਾਈਮ ਘਰ ਆ ਕੇ ਉਹ ਖੋਲਣ ਲੱਗਾ ਆਪਣਾ ਥੈਲਾ ਤੇ ਉਸ ਘਰ 'ਚ ਇੱਕ ਚੂਹਾ ਰਹਿੰਦਾ ਸੀ। ਉਹਨੇ ਦੇਖਿਆ ਬੜੇ ਗੌਰ ਨਾਲ ਕਿ ਅੱਜ ਕੋਈ ਸ਼ਾਇਦ ਖਾਣ ਪੀਣ ਦੀ ਸ਼ੈ ਨਿਕਲੇ, ਵਿੱਚੋਂ ਨਿਕਲੀ ਇੱਕ ਕੜਕੀ ਜੀ। ਉਹ ਦੇਖ ਕੇ ਪਰੇਸ਼ਾਨ ਹੋ ਗਿਆ ਜੀ, ਉਹ ਭੱਜ ਕੇ ਗਿਆ ਮੁਰਗੇ ਕੋਲ ਜੀ। ਉਹਨਾਂ ਨੇ ਇੱਕ ਮੁਰਗਾ ਰੱਖਿਆ ਸੀ। ਉਹਨੇ ਕਿਹਾ ਯਾਰ ਘਰ 'ਚ ਕੜਕੀ ਆ ਗਈ। ਉਹਨੇ ਕਿਹਾ ਮੰਨੂ ਕੀ ਕੜਕੀ ਨਾਲ ਬਈ, ਤੂੰ ਫਸਣਾ ਤੂੰ ਮਰਨਾ, ਮੇਰਾ ਤਾਂ ਕੜਕੀ ਨਾਲ ਤਾਲੁਕ ਹੀ ਕੋਈ ਨਹੀਂ ਹੈ। ਉਹ ਬੜਾ ਮਤਲਬ ਵਿਚਾਰਾ ਪਰੇਸ਼ਾਨ ਹੋਇਆ, ਉੱਥੋਂ ਭੱਜਿਆ, ਬੱਕਰਾ ਖੜਾ ਸੀ, ਬੱਕਰੇ ਕੋਲ ਗਿਆ। ਉਹਨੇ ਕਿਹਾ ਬੱਕਰੇ ਭਾਈ ਯਾਰ ਆਪਣੇ ਘਰ 'ਚ ਕੜਕੀ ਆ ਗਈ। ਉਹਨੇ ਕਿਹਾ ਕੜਕੀ ਨਾਲ ਯਾਰ, ਉਹ ਵੀ ਹੱਸਿਆ ਜੀ। ਉਹਨੇ ਕਿਹਾ ਕੜਕੀ ਨਾਲ ਸਾਡਾ ਤਾਲੁਕ ਹੀ ਕੋਈ ਨਹੀਂ ਹੈ, ਉਹ ਤੇਰਾ ਆ, ਤੂੰ ਫਸਣਾ ਹੈ, ਤੇਰਾ ਹੀ ਕੰਮ ਆ ਜੀ। ਸਹੀ। ਉਹ ਇਸ ਤਰ੍ਹਾਂ ਹੋਇਆ ਜੀ ਕਿ ਰਾਤ ਨੂੰ ਉਹਨਾਂ ਨੇ ਕੜਕੀ ਲਾਤੀ ਜੀ। ਉਹਦੇ 'ਚ ਨਾ ਜੀ ਉਹ ਸੱਪ ਉੱਥੋਂ ਲੰਘਿਆ, ਸੱਪ ਦੀ ਨਾ ਜੀ ਉਹ ਪੁੱਛੜ ਆ ਉਹਦੇ 'ਚ ਉਹ ਅੜ ਗਈ ਜੀ। ਉਹ ਆਵਾਜ਼ ਆਈ ਤੇ ਉਹਦੀ ਜੋ ਬੇਗਮ ਉੱਠੀ ਜੀ, ਉਹਨੇ ਜਾ ਕੇ ਦੇਖਿਆ ਕਿ ਚੂਹਾ ਆਉਣਾ, ਹਨੇਰਾ ਸੀਗਾ ਜੀ। ਉਹਨੇ ਜਾ ਕੇ ਹੱਥ ਮਾਰਿਆ, ਸੱਪ ਉਹਨੂੰ ਲੜ ਗਿਆ ਜੀ। ਸੱਪ ਲੜਿਆ ਜੀ ਤੇ ਉਹਨਾਂ ਨੇ ਨਾ ਜੀ ਉਹ ਭੱਜੇ ਨੱਸੇ ਜੀ। ਉਹਨਾਂ ਨੇ ਇੱਕ ਬੰਦਾ ਲਿਆਂਦਾ ਜੀ, ਉਹਨੇ ਆ ਕੇ ਦੱਸਿਆ ਕਿ ਇਹਨੂੰ ਨਾ ਉਹਦਾ ਨਹੀਂ ਕਬੂਤਰ, ਪਹਿਲਾਂ ਕਬੂਤਰ ਕੋ ਗਿਆ ਸੀ ਫਿਰ ਮੁਰਗਾ ਸੀ ਜੀ, ਕਿ ਇਹਨੂੰ ਨਾ ਜੀ ਉਹ ਕਬੂਤਰ ਦੀ ਯਖਣੀ ਪਿਲਾਓ ਜੀ। ਕਬੂਤਰ ਵੀ ਹੱਸਿਆ ਸੀ। ਉਹਨਾਂ ਨੇ ਕਬੂਤਰ ਨੂੰ ਚੂਰੀ ਫੇਰੀ, ਉਹਨੂੰ ਉਹਦੀ ਯਖਣੀ ਬਣਾਈ ਤੇ ਉਹਨੂੰ ਪਿਆਈ ਜੀ। ਉਹ ਕੋਈ ਨਾ ਫਰਕ ਪਿਆ ਜੀ। ਤੇ ਉਹ ਘਰ ਦੇ ਕੋਈ ਪਿਛਲੇ ਉਹਦੇ ਪੇਕੇ ਪੁੱਕੇ ਜਾਂ ਸਾਰੇ ਪਤਾ ਕਰਨ ਵਾਸਤੇ ਆਏ ਤੇ ਉਹ ਵਾਹਵਾ ਜੀ ਹੋ ਗਏ। ਉਹਨਾਂ ਨੇ ਮੁਰਗਾ ਢਾਹ ਮਾਰਿਆ, ਉਹਨਾਂ ਨੂੰ ਖਵਾ ਦਿੱਤਾ ਜੀ। ਉਸ ਤੋਂ ਬਾਅਦ ਮੁਰਗੇ ਦੇ ਵੀ ਛੁਰੀ ਫਿਰ ਗਈ। ਉਸ ਤੋਂ ਬਾਅਦ ਉਹ ਮਾਈ ਬਚੀ ਕੋਈ ਨਹੀਂ ਜੀ, ਮਾਈ ਮਰ ਗਈ। ਅਗਲੇ ਦਿਨ ਕੂਲੇ ਸਾਤਾਂ ਤੇ ਮਤਲਬ ਪੁਰਾਣੇ ਵਾਹਵਾ ਸੀ, ਉਹ ਬੱਕਰਾ ਢਾਣਾ ਪੈ ਗਿਆ ਜੀ। ਬੱਕਰਾ ਵੀ ਕੋਤਾ। ਹੁਣ ਉਹ ਬੈਠਾ ਜਿਹੜਾ ਚੂਹਾ ਸੀ ਉਹ ਬੈਠਾ ਦੇਖ ਰਿਹਾ ਜੀ ਸਾਰਾ ਤਮਾਸ਼ਾ। ਉਹ ਸਾਰੇ ਮਤਲਬ ਕਹਿੰਦੇ ਜਿਹੜੇ ਕਹਿੰਦੇ ਸਾਡਾ ਤਾਲੁਕ ਕੋਈ ਨਹੀਂ। ਹੁਣ ਜ਼ਿਮੀਦਾਰ ਤੇ ਉਹ ਬੰਦਿਆਂ ਨੇ ਵੀ ਗੱਲਾਂ ਕੀਤੀਆਂ ਜੀ, 버ਗਰ ਦੀ ਪੈਦਾਵਾਰ ਆ ਜੀ ਉਹ। ਇਹਨਾਂ ਨੇ ਬਹਿ ਕੇ ਹੱਸੇ, ਸਾਰਾ ਕੁਝ ਹੋਇਆ। ਕਣਕ ਵਾਲੀ ਕੀ ਹਿਸਾਬ ਕਿਤਾਬ ਹੋਇਆ ਜ਼ਿਮੀਦਾਰ ਨਾਲ, ਇਹ ਸਾਰੇ ਮੁਲਕ ਤੇ ਅਸਰ ਪਿਆ ਜੀ। ਕਾਰੋਬਾਰੀ ਬੰਦੇ ਜਾ ਕੇ ਦੇਖ ਲਓ, ਇੰਜ ਬੈਠੇ ਦੇਖਦੇ ਹੁੰਦੇ। ਤੁਸੀਂ ਸ਼ਹਿਰ ਚੱਲ ਜਾ, ਦੁਕਾਨ ਵਾਲਾ ਇੰਜ ਦੇਖਦਾ ਹੁੰਦਾ ਕਿ ਯਾਰ ਸ਼ਾਇਦ ਮੇਰੀ ਦੁਕਾਨ 'ਚ ਵਾੜੀ ਜਾਵੇ। ਹਾਲਾਤ ਐਸੇ ਹੀ ਹਰ ਬੰਦਾ ਇਹਦੇ 'ਚ ਮਤਲਬ ਆ ਕੇ ਨਾ ਜੀ ਮਤਲਬ ਹੁੰਦਾ ਜੀ। ਇਹ ਨਹੀਂ ਕਿ ਇਕੱਲਾ ਜ਼ਿਮੀਦਾਰ ਰਗੜਿਆ ਜਾ ਰਿਹਾ ਜੀ। ਓਵਰਆਲ ਹੀ ਪੂਰੇ ਹਾਂਜੀ, ਓਵਰਆਲ ਸਾਰੇ ਮੁਲਕ ਤੇ ਹਰ ਉਸ ਸ਼ੋਬੇ ਤੇ ਮਸਲਾ ਅਸਰਾਤ ਪੈਂਦੇ ਨੇ ਸਾਡੇ ਤੇ ਵੀ ਤੇ ਸਾਡੇ। ਅੱਲਾਹ ਸਾਨੀ ਗੱਲ ਇਹ ਆ ਜਿਹੜੀ ਗੱਲ ਪਹਿਲਾਂ ਵੀ ਮੈਂ ਕਰ ਰਿਹਾ ਹਾਂ
ਕਿ ਅਸੀਂ ਬਾਕੀਆਂ ਨੂੰ ਤਾਂ ਕਹਿ ਰਹੇ ਹਾਂ ਸਾਰਾ ਕੁਝ ਬੈਠੇ, ਲੇਕਿਨ ਆਪ ਕੁਝ ਨਹੀਂ ਨਾ ਕਰਦੇ। ਹਾਂਜੀ ਆਪ ਵੀ ਨਹੀਂ ਕਰਦੇ ਹੈ ਜੀ। ਸਾਡਾ ਜਿਹੜਾ ਯੂਨੀਅਨ ਕੌਂਸਲ ਲੈਵਲ ਤੇ ਇਹ ਤਨਜ਼ੀਮਾਂ ਯੂਨੀਅਨ ਬਣਨੀ ਚਾਹੀਦੀਆਂ, ਛੋਟੇ ਜ਼ਿਮੀਂਦਾਰ ਉਹਨਾਂ 'ਚ ਹਿੱਸਾ ਲੈਣ। ਹਾਂਜੀ ਠੀਕ ਆ, ਜਿਹੜੇ ਪਿੰਡ ਦੇ ਵੱਡੇ ਜ਼ਿਮੀਂਦਾਰ ਆ ਉਹਨਾਂ ਨੂੰ ਉਹਦੇ 'ਚ ਅਹੁਦੇ ਦਿੱਤੇ ਜਾਣ, WhatsApp ਗਰੁੱਪ ਬਣਨ। ਇਹ ਹਾਂਜੀ। ਸਾਡੇ ਚੜ੍ਹਦੇ ਪੰਜਾਬ ਵਿੱਚ ਤੁਸੀਂ ਦੇਖ ਲਓ, ਇੱਕ WhatsApp ਕਰਦੇ ਆ ਤੇ ਉਹ ਸਾਰਾ ਯੂਨੀਅਨ ਕੌਂਸਲ ਤੇ ਸਾਰਾ ਹਲਕਾ ਇਕੱਠਾ ਹੋ ਜਾਂਦਾ। ਇਕੱਠਾ ਹੋ ਜਾਂਦਾ ਹੈ। ਸਾਡੇ ਇੱਥੇ ਇਹਦੇ ਤੇ ਕੋਈ ਅਮਲ ਹੀ ਨਹੀਂ ਹੈ। ਸਾਡੀ ਤਹਿਸੀਲ ਲੈਵਲ ਤੇ ਤਨਜ਼ੀਮਾਂ ਹੋਣ, ਫਿਰ ਜ਼ਿਲ੍ਹਾ ਲੈਵਲ ਤੱਕ ਉਹੀ ਬੰਦੇ ਅੱਗੇ ਜਿਹੜੇ ਉਹਨਾਂ 'ਚੋਂ ਸਿਲੈਕਟ ਹੋਣ ਮੈਂਬਰ ਹੋਣ, ਫਿਰ ਉਹ ਆਵਾਮ ਨੂੰ ਬੁਲਾਉਣ, ਆਵਾਮ ਕਿਵੇਂ ਨਾ ਜਾਵੇ। ਸਾਡੇ ਇੱਥੇ ਸਾਡੇ ਜਿਹੜੇ ਕਿਸਾਨ ਇਤਿਹਾਦ ਜਾਂ ਕਿਸਾਨ ਬੋਰਡ ਦੇ ਮੈਂਬਰ ਆ ਨਾ, ਜਿੰਨੇ ਵੀ, ਉਹ ਕਿਸੇ ਨੂੰ ਬੁਲਾਉਣ ਵੀ ਤਾਂ ਵੀ ਕੋਈ ਨਹੀਂ ਆਂਦਾ। ਨਹੀਂ ਉਹਦੀ ਆਉਂਦਾ ਵਜ੍ਹਾ ਜੀ। ਕਿ ਉਹਨਾਂ ਨੇ ਆਮ ਜ਼ਿਮੀਂਦਾਰ ਨਾਲ ਉਹਨਾਂ ਦਾ ਰਾਬਤਾ ਕੋਈ। ਨਹੀਂ ਕੋਈ ਨਹੀਂ ਰਾਬਤਾ ਜੀ ਜ਼ਿਮੀਂਦਾਰ ਚਲੋ ਨਾਲ ਬਹਰਹਾਲ ਰਾਬਤਾ ਨਹੀਂ। ਅੱਲਾਹ ਪਾਕ ਦੁਆ ਕਰਨੀ ਚਾਹੀਦੀ ਹੈ ਹਾਂਜੀ, ਅੱਲਾਹ ਕਿ ਪਾਕ तमाम ਕਰਮ ਕਰੇਗਾ। ਜ਼ਿਮੀਂਦਾਰ ਭਰਾਵਾਂ ਤੇ ਇੰਸ਼ਾਅੱਲਾ। ਅੱਲਾਹ ਪਾਕ ਆਪਣੀ ਅੱਲਾਹ ਰਹਿਮਤ ਕਰਮ ਆਮੀਨ। ਕਰੇ। ਆਮੀਨ ਆਮੀਨ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਹੋ ਗਿਆ। ਅੱਲਾਹ ਹਾਫਿਜ਼। ਅੱਲਾਹ।